ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੱਖਾ ਸਿੰਘ ਸਿਧਾਣਾ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਇਹ ਐਲਾਨ ਅੱਜ ਬਠਿੰਡਾ ਵਿਖੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤਾ ਗਿਆ। ਲੱਖਾ ਸਿੰਘ ਸਿਧਾਣਾ ਸਮੇਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹੁਣ ਤੱਕ ਕੁੱਲ 11 ਉਮੀਦਵਾਰ ਐਲਾਨੇ ਗਏ ਹਨ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਤੋਂ ਲੋਕ ਸਭਾ ਦੀ ਚੋਣ ਲੜ ਰਹੀ ਹੈ। ਸਮਾਜ ਸੇਵੀ ਲੱਖਾ ਸਿਧਾਣਾ ਨੂੰ ਉਹਨਾਂ ਦੀਆਂ ਪੰਜਾਬ ਦੇ ਲੋਕਾਂ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਮੁੱਖ ਰੱਖਦਿਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਪੰਜਾਬ ਨੂੰ ਠੱਗਾਂ ਤੋਂ ਬਚਾ ਕੇ ਤਰੱਕੀ ਤੇ ਖੁਸ਼ਹਾਲੀ ਦੇ ਰਾਹ ਤੇ ਲਿਜਾਣ ਲਈ ਲੋਕ ਪੱਖੀ ਆਗੂਆਂ ਦੀ ਬੇਹੱਦ ਸਖਤ ਲੋੜ ਹੈ। ਉਹਨਾਂ ਕਿਹਾ ਕਿ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਕਿਸਾਨ, ਮਜ਼ਦੂਰ, ਘੱਟ ਗਿਣਤੀਆਂ ਅਤੇ ਦਲਿਤਾਂ ਦੇ ਹੱਕ ਦੀ ਰੱਖਿਆ, ਆਮ ਲੋਕਾਂ ਲਈ ਬਰਾਬਰ ਦੀਆਂ ਸਿਹਤ ਤੇ ਵਿਦਿਅਕ ਸਹੂਲਤਾਂ ਅਤੇ ਸੁਚਾਰੂ ਰਾਜ ਪ੍ਰਬੰਧਾਂ ਦੇ ਮੁੱਦਿਆਂ ਤੇ ਲੜੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 2 ਵਾਰੀ ਸੂਚੀ ਜਾਰੀ ਕਰਕੇ ਪੰਜਾਬ ਦੀਆਂ ਹੋਰ 10 ਲੋਕ ਸਭਾ ਸੀਟਾਂ ਤੋਂ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਲੱਖਾ ਸਿਧਾਣਾ ਸਮੇਤ ਹੁਣ ਕੁੱਲ 11 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਜਾ ਚੁੱਕੇ ਹਨ। ਦੱਸ ਦਈਏ ਕਿ ਲੱਖਾ ਸਿਧਾਣਾ ਦੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੀ ਚਰਚਾ ਸੀ ਤੇ ਉਹ ਪਿਛਲੇ ਕਾਫੀ ਦਿਨਾਂ ਤੋਂ ਇਲਾਕੇ ਵਿੱਚ ਸਰਗਰਮ ਵੀ ਨਜ਼ਰ ਆ ਰਹੇ ਸਨ। ਲੱਖਾ ਸਿਧਾਣਾ ਨੇ ਹਲਕਾ ਮੋੜ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ, ਹਾਲਾਂਕਿ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਸਾਨੂੰ ਬੜਾ ਫਖਰ ਹੈ ਕਿ ਅਸੀਂ ਬਠਿੰਡੇ ਦੀ ਫ੍ਰੀ ਪ੍ਰੈਸ ਦੇ ਕੋਲੇ ਆਏ ਹਾਂ, ਜਿਹੜੀ ਕਿ ਪੰਜਾਬ ਦੇ ਵਿੱਚ ਅੱਜ ਬਹੁਤ ਜ਼ਿਆਦਾ ਪ੍ਰੈਸ ਦੇ ਨਾਲੋਂ ਫਰੀडम ਦੇ ਵਿੱਚ, ਆਜ਼ਾਦੀ ਦੇ ਵਿੱਚ ਮੰਨਦੀ ਹੈ। ਇਹ ਇਲੈਕਸ਼ਨਾਂ ਦਾ ਸਮਾਂ ਹੈਗਾ ਔਰ ਸਾਡੀ ਪਾਰਟੀ ਦੀ ਪਾਲਿਸੀ ਹੈ, ਜਿਹੜੀ ਸੈਂਟਰ ਦੀ ਸਰਕਾਰ ਹੈ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ, ਇੱਕ ਤਾਂ ਗਰੀਬੀ ਦੇ ਉੱਤੇ ਨਹੀਂ ਕੀਤਾ ਹੈਗਾ ਕਿ ਜਿਹੜਾ 1000 ਰੁਪਇਆ ਬੀਬੀਆਂ ਨੂੰ ਦੇਵਾਂਗੇ ਤੇ ਇੱਕ ਘਰ ਨੌਕਰੀ ਹੋਊਗੀ। ਮੋਦੀ ਸਾਹਿਬ ਨੇ ਸਾਨੂੰ ਫਰਮਾਇਆ ਸੀ ਜਦੋਂ ਪਹਿਲੀ ਵਾਰੀ ਪ੍ਰਾਈਮ ਮਿਨਿਸਟਰ ਬਣੇ ਹੈ, ਨੌਕਰੀ ਤੋਂ ਬਗੈਰ ਬੇਰੁਜ਼ਗਾਰੀ ਬਹੁਤ ਜ਼ਿਆਦਾ ਸਾਡੇ ਪੰਜਾਬ ਦੇ ਵਿੱਚ, ਹਰਿਆਣੇ, ਜੰਮੂ ਕਸ਼ਮੀਰ ਤੇ ਬਾਕੀ ਦੀ ਇੰਡੀਆ ਦੇ ਵਿੱਚ ਵਧੀ ਹੋਈ ਹੈ। ਇਸ ਨੂੰ ਮੋਦੀ ਸਾਹਿਬ ਕੰਟਰੋਲ ਨਹੀਂ ਕਰ ਸਕਦੇ। ਗਰੀਬੀ ਬਹੁਤ ਜ਼ਿਆਦਾ ਵਧੀ ਹੈ ਤੇ ਜਿਹੜੇ ਵਾਅਦੇ ਕੀਤੇ ਸੀਗੇ ਕਿ ਅਸੀਂ ਰਾਸ਼ਨ ਕਾਰਡ ਦੇਵਾਂਗੇ, ਕਣਕ ਮਿਲੂਗੀ, ਬਹੁਤ ਸਾਰੇ ਰਾਸ਼ਨ ਕਾਰਡ ਵਿਡਰਾਅ ਕਰ ਰਹੇ ਹੈ ਪੰਜਾਬ ਸਰਕਾਰ ਨੇ ਤੇ ਬੀਬੀਆਂ ਬਹੁਤ ਔਖੀਆਂ ਹੈਗੀਆਂ। ਤੁਸੀਂ ਦੇਖਦੇ ਹੋ ਕਿ ਅਜੇ ਤੱਕ ਗਰੀਬਾਂ ਦੇ ਪੂਰੇ ਘਰ ਨਹੀਂ ਗਏ ਔਰ ਬਤੌਰ MP ਸਾਨੂੰ ਹਦਾਇਤ ਦਿੱਤੀ ਸੀਗੀ ਕਿ ਤੁਸੀਂ ਕੱਚੇ ਘਰਾਂ ਨੂੰ ਪੱਕੇ ਬਣਵਾ ਸਕਦੇ ਹੋ। ਪਰ ਪੰਜਾਬ ਦੇ ਵਿੱਚ ਮੈਂ ਦੇਖਿਆ, ਆਪਣੇ ਹਲਕੇ ਦੇ ਵਿੱਚ ਵੀ ਦੇਖਿਆ ਕਿ ਕੱਚੇ ਘਰ ਇੱਥੇ ਹੈ ਨਹੀਂ, ਇੱਟਾਂ ਰੱਖੀਆਂ ਹੋਣ ਤੇ ਫਿਰ ਉਹਨਾਂ ਨੂੰ ਕੱਚਾ ਘਰ ਨਹੀਂ ਸਮਝਿਆ ਜਾਂਦਾ। ਸੋ ਜਿਹੜੇ ਸਾਡੇ ਗਰੀਬ ਆਦਮੀ ਹੈਗੇ ਆ, ਜਿਹੜੇ ਦੇ ਵਿੱਚ ਰਹਿੰਦੇ ਆ, ਉਹਨਾਂ ਦੇ ਕੋਈ ਕਮਰਾ ਹੈਗਾ, ਉਹਦੇ ਵਿੱਚ ਉਹਨਾਂ ਦੀ ਨੂੰਹ, ਉਹਨਾਂ ਦਾ ਲੜਕਾ ਰਹਿੰਦਾ ਹੈ, ਜੇ ਜਵਾਈ ਤੇ ਧੀਆ ਜੇ ਉਹ ਵੀ ਉੱਥੇ ਰਹਿੰਦੀ ਹੈ ਤੇ ਜਦੋਂ ਅੱਤ ਦੀ ਠੰਡ ਪੈ ਜੇ ਤੇ ਫਿਰ ਉਹਨਾਂ ਦਾ ਪਸ਼ੂ ਵੀ ਉਸੇ ਕਮਰੇ ਦੇ ਵਿੱਚ ਆਉਂਦਾ ਹੈ। ਸੋ ਮੇਰਾ ਮਤਲਬ ਹੈ ਕਿ ਇਹ ਜਿਹੜੀ ਗਰੀਬੀ ਹੈ, ਇਸ ਨੂੰ 75 ਸਾਲਾਂ ਦੇ ਵਿੱਚ ਜਿਹੜੀ ਹਿੰਦੂਤਵਾਦੀ ਸਰਕਾਰ ਬਣੀ ਹੈ, ਇਸ ਨੂੰ ਬਤਾ ਨਹੀਂ ਸਕੀ। ਬੇਸ਼ੱਕ ਇੰਦਰਾ ਗਾਂਧੀ ਨੇ ਰੋਟੀ ਕੱਪੜਾ ਮਕਾਨ ਦਾ ਸਲੋਗਨ ਦਿੱਤਾ ਸੀਗਾ, ਇਹ ਸਲੋਗਨ ਰਹਿ ਗਈ ਹੈ। ਬਤੌਰ ਜੋ ਮੈਂ MP ਤੇ ਵੈਸੇ ਵੀ ਮੈਂ ਪਿੰਡਾਂ ਦੇ ਵਿੱਚ ਰਹਿੰਦਾ ਤੇ ਜਾਣਦਾ ਹੈ ਕਿ ਅਜੇ ਤੱਕ ਗਰੀਬੀ ਨੂੰ ਮਕਾਉਣ ਦੇ ਯਤਨ ਨਹੀਂ ਕੀਤੇ। ਕਿਸੇ ਕੋਲ ਕੋਟਿੰਗ ਗੈਸ ਹੈ ਜੀ, ਤੁਸੀਂ ਦੇਖ ਰਹੇ ਹੋ ਸ਼ਾਮ ਨੂੰ ਬੀਬੀਆਂ ਸੜਕਾਂ ਤੋਂ ਡੱਕੇ ਇਕੱਠੇ ਕਰਕੇ ਛੋਟੀਆਂ ਲੱਕੜਾਂ ਘਰ ਨੂੰ ਲੈ ਕੇ ਜਾ ਰਹੀ ਹੈ। ਸਵੇਰੇ ਜੇ ਦੇਖੋ ਪੰਜ ਉਹਨਾਂ ਦੇ ਕੋਲੇ ਪੱਖਿਆਂ ਦੀ ਸੈਕਟਰ ਤੇ ਲੱਗੀ ਹੋਊਗੀ ਤੇ ਉਹਨਾਂ ਦੀ ਸਕੂਲਿੰਗ ਦਾ ਵੀ ਇਹ ਬਹੁਤ ਬੁਰਾ ਹਾਲ ਹੈਗਾ ਔਰ ਸਾਰੇ ਪਾਸਿਓਂ
गरीबी के उत्ते अजे तक किसी सरकार ने अजे तक कोई ठीक काम नहीं किया। जिवें तुसीं देखते हो कि बिरध दाढ़ी वाले रिक्शा चला रहे हैं 70 सालों के 65 सालों के। वो शर्म की गल है कि इन्ने बिरध आदमी दो बंदियां नूं चक के रिक्शा चला रहे हैं। ये सारियां चीज़ां पर रोज देखने आउंदियां साडे पंजाब दे विच ते बाकी दे इलाकिਆਂ ਦੇ ਵਿੱਚ। ਇਹਦੇ ਬਾਰੇ ਸਾਡੀ ਪਾਰਟੀ बहुत गंभीर है ते असी इस दे उत्ते बहुत भारी प्रोपेगेंडा भी किया है ते देखा भी है कि ये सिर्फ स्लोगन सेंटर ने भी बीजेपी RSS ने दिते है। जिहड़ी पार्टी पंजाब दे विच आउंदी है वो भी दिंदी है ते मौजूदा आप सरकार ने कहा कि बीपीएल में 1000 रुपया देवांगे, वो भी नहीं किसी बीपी को दिता गया। ते बीपीएल के कोल कणक है नहीं कि उन्होंने राशन कार्ड कटे गए है ते जिहड़ी गरीबी है इनू उत्ते कोई भी सरकार अजे तक 1947 तो बाद इनू ऊपर नहीं उठा सकी है कि माफ करना ये स्थिति है अब सारे सारे देश की। और यतन स्पीचेस के विच मैमोरेंडम्स दे विच मैनिफेस्टोस दे विच सारियां पार्टियां कर दिंदियां। दूसरी जिहड़ी गल है कि घट गिनतियां दी जिवें कश्मीर दे विच उन्हां दी खुदमुख्तियारी हटा दित्ती गई है। उन्हां दा जिहड़ा स्टेटस सीगा एक सूबे दा वो हटा के यूनियन टेरिटरी बना दित्ती किसी नूं तक दिता है। लद्दाख नूं विचों कट दिता है ते 5 साल तो उत्थे इलेक्शन ही नहीं हैगी। उन्हां दी असेंबली भी भंग कर दित्ती है कश्मीर की। सो मेरा मतलब है जिथे घट गिनतियां रहिंदियां उन्हां दा हाल बहुत तबाही तक पहुंचे हुए है। बहुत बुरी तरह माइनॉरिटीज को ट्रीट किया जा रहा है। हुण तुहानूं पता है कि इहदे च कोई शर्म की गल नहीं, ना आपां इस नूं कह सकते हैं कि ये चीज नहीं हो रही कि गवर्नमेंट ऑफ इंडिया बीजेपी RSS मोदी साहब ने, होम मिनिस्टर शाह साहब ने ते नेशनल सिक्योरिटी एडवाइजर जिहड़े हैगे अपने उन्हां दा नाम है डोवाल है, फिर जयशंकर जी है। इन्होंने पॉलिसी बनाई है कि जिहड़े सिख आज़ादी की गल करते हैं उन्होंने असीं बाहर के मुल्कों भी मरवा सकते हैं। और बाहर के मुल्कों के विच यतन भी किए है कि कैनेडा के प्राइम मिनिस्टर ने अपनी पार्लियामेंट भी कहा है कि इंडिया की इंटैलीजेंस एजेंसीज इत्थे सिख कैनेडियन सिटीजन्स को मरवा रही है कि अमेरिका के विच कोशिश की गई है कि पन्नू को मरवाउण दी ते वो बंदे भी फड़े गए हैं। सो आपां झूठ नहीं बोल सकते कि ये नहीं हो रहा। क्या इत्थे बाहर के मुल्कों तो बगैर भी इत्थे हरियाणे दे विच दीप सिंह सिद्धू नूं मरवाया गया, पंजाब दे विच मूसेवाल नूं मरवाया गया। सो मेरा कहने का मतलब है कि सिखां ते मुसलमान ते आदिवासियां ते जिहड़े दलित सिख दलित हैं उन्हां दे उत्ते जबर ज्यों दी क्यों है। और फिर मोदी साहब ने कोशिश की है कि ये इलेक्शन धार्मिक पक्ष के उत्ते लड़िया जाए, जिहड़ा कि इलेक्शन कमीशन ने कहा है कि जे तुसीं धार्मिक पक्ष के उत्ते लिआओगे तो फिर एक बबरी मस्जिद के उत्ते बनाया गया ते प्रोपेगेंडा किया गया है कि ये उत्ते असीं इलेक्शन करने हैं। इस तरह वध गिनती हिंदू नूं पोलराइज कर दिता है मोदी साहब बीजेपी ते RSS ने, जिहड़ा कि इलेक्शन रूल्स के खिलाफ है, कॉन्स्टिट्यूशन के खिलाफ है। तो बल्कि कॉन्स्टिट्यूशन कहती है कि एक धर्मनिरपेक्ष मुल्क है। ये सारिया चीजें तोड़ के
ਹੁਣ ਇਲੈਕਸ਼ਨ ਧਾਰਮਿਕ ਪੱਖ ਦੇ ਉੱਤੇ ਲੜਿਆ ਜਾ ਰਿਹਾ ਹੈ। ਸਾਨੂੰ ਕੋਈ ਜ਼ਿਆਦਾ objection ਨਹੀਂ ਹੈ, ਇਤਰਾਜ਼ ਨਹੀਂ ਹੈ ਕਿ ਰਾਮ ਮੰਦਿਰ ਬਣ ਗਿਆ ਹੈ, ਪਰ ਜਿਹੜਾ ਹਿੰਦੂਆਂ ਦਾ ਧਾਰਮਿਕ ਦਰਿਆ ਹੈ ਗੰਗਾ, ਉਹਦੀ ਸਫਾਈ ਅੰਗਰੇਜ਼ਾਂ ਦੇ ਵੇਲੇ ਜ਼ਿਆਦਾ ਸੀਗੀ ਤੇ ਸਾਫ਼ ਚੱਲਦਾ ਸੀ। ਜਦ ਦਾ ਹਿੰਦੂਤਵ ਰਾਜ 1947 ਦੇ ਵਿੱਚ ਆਇਆ, ਉਹਦੇ ਵਿੱਚ ਜਿੰਨੇ ਵੀ ਸ਼ਹਿਰ ਦੁਨੀਆ ਦੇ ਉੱਤੇ ਆਉਂਦੇ ਹੈ, ਸਾਰਾ ਸੀਵਰੇਜ ਉਹ ਸ਼ਹਿਰ ਦਾ, ਵਾਰਾਣਸੀ ਦਾ, ਕਿਸੇ ਦਾ ਦੇਖ ਲਓ, ਉਹ ਸਾਰੀ ਫੈਕਟਰੀਆਂ ਦੀ ਗੰਦਗੀ ਗੰਗਾ ਦੇ ਵਿੱਚ ਜਾ ਰਹੀ ਹੈ। ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਮੈਂਬਰ ਪਾਰਲੀਮੈਂਟ ਨੇ ਵਾਰਾਣਸੀ ਤੋਂ, ਤੇ ਵਾਰਾਣਸੀ ਸ਼ਹਿਰ ਹੈ, ਉੱਥੇ ਬਤੌਰ ਐਮਪੀ ਹੋਣ ਦੇ ਨਾਮ ਤੇ ਸ਼ਹਿਰ ਦੇ ਵੀ ਹੈ, ਤੇ ਜਿਹੜਾ ਟਾਇਲਟ ਜਾਂਦੇ ਹੈ, ਇਹਦਾ ਮਤਲਬ ਉਹਨਾਂ ਦਾ ਟਾਇਲਟ ਵੀ ਗੰਗਾ ਦੇ ਵਿੱਚ ਜਾਂਦਾ। ਉਹਦੇ ਪ੍ਰਾਈਮ ਮਿਨਿਸਟਰ ਇੱਕ ਮੈਂਬਰ ਪਾਰਲੀਮੈਂਟ ਪ੍ਰਾਈਮ ਮਿਨਿਸਟਰ ਬਣ ਕੇ ਤੇ ਉਹਦੇ ਪੇਟ ਦੀ ਗੰਦਗੀ ਗੰਗਾ, ਜਿਹੜਾ ਇੱਕ ਧਾਰਮਿਕ ਦਰਿਆ ਹੈ, ਉਹਦੇ ਦੇ ਵਿੱਚ ਜਾਵੇ ਤੇ ਦੂਜੇ ਪਾਸੇ ਰਾਮ ਮੰਦਿਰ ਦੀ ਗੱਲ ਕੀਤੀ ਜਾਵੇ, ਇਹ ਮੈਨੂੰ ਇਹ ਅਜੀਬ ਲੱਗਦੀ ਹੈ ਕਿ ਜਿਹੜੀ ਵੱਧ ਗਿਣਤੀ ਹਿੰਦੂ ਨੇ ਸਾਡੇ ਦੇਸ਼ ਦੇ ਵਿੱਚ, ਉਹ ਕਿਵੇਂ ਮੰਨ ਸਕਦੇ ਹੈ ਕਿ ਇਹ ਮੋਦੀ ਸਾਹਿਬ ਤੇ ਬੀਜੇਪੀ ਤੇ RSS ਸਾਡੇ ਹਿੰਦੂਆਂ ਦੀ ਗੱਲ ਕਰਦੇ ਹੈ। ਦੂਸਰੀ ਗੱਲ ਹੈ, ਜਦੋਂ ਇਹ ਕਤਲ ਹੋਏ ਹੈ ਕੈਨੇਡਾ ਦੇ ਵਿੱਚ, ਅਮਰੀਕਾ 'ਚ, ਪਾਕਿਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਸਿੱਖਾਂ ਦੇ, ਮੈਂ ਮੈਂਬਰਸ ਆਫ ਪਾਰਲੀਮੈਂਟ ਦੂਜੇ ਧਰਮ ਜਿਹੜੀ ਬਹੁਤ ਗਿਣਤੀ ਹੈ, ਉਹਨਾਂ ਦੇ ਸੀਨੀਅਰ ਲੀਡਰਸ ਨੂੰ ਕਿਹਾ ਜਾ ਕੇ ਕਿ ਤੁਸੀਂ ਵੀ ਬੋਲੋ ਕਿ ਇਹ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਟਾਰਗੇਟਡ ਕਿਲਿੰਗਸ ਕਰਦੀਆਂ, ਇਹ ਤਾਂ ਬਹੁਤ ਨਜਾਇਜ਼ ਹੈ, ਤਾਂ ਇਹ ਕਾਨੂੰਨ ਦੇ ਖਿਲਾਫ ਵੀ ਹੈ। ਤੇ ਫਿਰ ਇੰਡੀਆ ਦੂਜੇ ਮੁਲਕ ਦੀ ਸੋਵਰੇਨਿਟੀ, ਉਹਦੀ ਬਾਦਸ਼ਾਹੀ ਤੋੜ ਕੇ ਉਹਨਾਂ ਦੇ ਸਿਟੀਜ਼ਨਸ ਨੂੰ ਗੋਲੀ ਦੇ ਨਾਲ ਮਰਵਾ ਰਿਹਾ ਹੈ। ਇਹ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਵੀ ਇੱਕ ਬੰਦਾ ਫੜ ਗਿਆ ਜਿਸਨੇ ਪੈਸੇ ਦਿੱਤੇ ਸੀਗੇ ਅਮਰੀਕਨ ਮਾਫੀਆ ਨੂੰ ਜਾਂ ਹੋਰਾਂ ਨੂੰ, ਇਹਨਾਂ ਨੇ ਸਾਨੂੰ ਮਾਰ ਦੇਣਾ ਸੀ। ਸੋ ਮੇਰਾ ਮਤਲਬ ਹੈ ਕਿ ਜਦੋਂ ਮੈਂ ਜੰਗ ਪਾਰਲੀਮੈਂਟ ਵੀ ਕੀਤੀ ਹੈ ਸੀਨੀਅਰ ਮੈਂਬਰਸ ਦੇ ਨਾਲ, ਉਹ ਕਹਿੰਦੇ ਹੈ ਜੀ ਕਿ ਅਸੀਂ ਮੰਨਦੇ ਹਾਂ ਕਿ ਤੁਸੀਂ ਗੱਲ ਠੀਕ ਕਰ ਰਹੇ ਹੋ, ਪਰ ਇਹ ਨੈਸ਼ਨਲ ਚੀਜ਼ ਹੈ, ਨੈਸ਼ਨਲ ਚੀਜ਼ ਹੈ, ਅਸੀਂ ਨੇਸ਼ਨ ਦੇ ਖਿਲਾਫ ਗੱਲ ਨਹੀਂ ਕਰ ਸਕਦੇ। ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਸਿੱਖ ਸਿਟੀਜ਼ਨਸ ਆਫ ਇੰਡੀਆ ਹੈਗੇ ਆ ਅੱਜ ਦੀ ਤਰੀਕ ਦੇ ਵਿੱਚ, ਤੇ ਫਿਰ ਉਹਨਾਂ ਨੂੰ ਸਰਕਾਰ ਇੱਕ ਪਾਲਿਸੀ ਘੱਟ ਕੇ ਜੋ ਕਰਕੇ ਜਿਹੜੀ ਰॉ ਹੈ ਫੋਰਨ ਇੰਟੈਲੀਜੈਂਸ ਏਜੰਸੀ, ਉਹਦੇ ਥਰੂ ਇਹ ਕਦਮ ਕੀਤੇ ਗਏ ਹੈ, ਉਹ ਪ੍ਰਾਈਮ ਮਿਨਿਸਟਰ ਨੂੰ ਰਿਪੋਰਟ ਕਰਦੀ ਹੈ ਡਾਇਰੈਕਟਲੀ, ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜਾ ਹੈਗਾ ਗੋਇਲ, ਉਹ ਵੀ ਇੰਚਾਰਜ ਹੈ, ਸਾਡਾ ਹੋਮ ਮਿਨਿਸਟਰ ਸ਼ਾਹ ਜੀ ਵੀ ਇੰਚਾਰਜ ਨੇ ਇਸ ਪਾਲਿਸੀ ਦੇ। ਫਿਰ ਇਹ ਜਿਹੜੀ ਪਾਲਿਸੀ ਹੈ ਸਿੱਖਾਂ ਨੂੰ ਬਾਹਰ ਮਾਰਨ ਦੀ ਤੇ ਅੰਦਰ ਵੀ ਮਾਰਨ ਦੀ, ਇਸ ਨੂੰ ਫੇਰ ਦਰਾਇਆ ਜਾ ਰਿਹਾ ਹੈ। ਜੈ ਸ਼ੰਕਰ ਜੀ ਨੇ ਫੇਰ ਕਿਹਾ ਕਿ ਜੇ ਕੋਈ ਇਹੋ ਜਿਹਾ ਕੰਮ ਕਰੂਗਾ, ਸਾਡਾ ਰਾਈਟ ਹੈ ਕਿ ਅਸੀਂ ਉਸ ਨੂੰ ਕਿਸੇ ਵੀ ਮੁਲਕ ਦੇ ਵਿੱਚ ਮਰਵਾ ਸਕੀਏ। ਮੈਂ ਕਹਿੰਦਾ ਠੀਕ ਹੋ ਸਕਦਾ ਜੈ ਸ਼ੰਕਰ ਜੀ, ਫਿਰ ਜੇ ਇਹ ਤਾਂ ਠੀਕ ਹੈ, ਫਿਰ ਤੁਸੀਂ ਡਰਦੇ ਕਿਉਂ ਹੋ? ਤੁਹਾਡੇ ਤੇ ਜ਼ੈਡ ਸਿਕਿਉਰਿਟੀ ਉਦੋਂ ਹੀ ਲੱਗੀ ਜਦੋਂ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਸਿੱਖਾਂ ਨੂੰ ਇੰਡੀਆ ਦੀਆਂ ਏਜੰਸੀਆਂ ਇੱਥੇ ਆ ਕੇ ਕਤਲ ਕਰ ਰਹੀਆਂ। ਫਿਰ ਮੈਂ ਡਰਦਾ ਜੈ ਸ਼ੰਕਰ ਜੀ ਨੂੰ ਹੋਣਾ ਚਾਹੀਦਾ ਜ਼ੈਡ ਸਿਕਿਉਰਿਟੀ ਦਾ ਕੀ ਮਤਲਬ ਹੈ? ਨਾਲੇ ਡਰੀ ਜਾਣਾ, ਨਾਲੇ ਫਿਰ ਕਹਿਣਾ ਕਿ ਸਿੱਖ ਤੇ ਦੂਸਰੇ ਬੰਦੇ ਜਿਹੜੇ ਦੇਸ਼ ਦੇ ਖਿਲਾਫ ਗੱਲ ਕਰਦੇ ਹੈ, ਉਹਨਾਂ ਨੂੰ ਮਾਰਨਾ ਜਾਇਜ਼ ਹੈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜੀ, ਇਹ ਸਾਡੀ ਸਮਝ ਤੋਂ ਬਾਹਰ ਨੇ।
ਤੇ ਨਾਲੇ ਜਿਹੜਾ ਸਾਡਾ ਕਾਨੂੰਨ ਹੈ ਉਹ ਕਹਿੰਦਾ ਕਿ ਜਿਹੜਾ ਵੀ ਬੰਦਾ ਜਿਹਦੇ ਨਾਲ ਇੰਡੀਆ ਦੇ ਚੰਗੇ ਰਿਲੇਸ਼ਨਸ ਹੋਣ ਕੰਟਰੀ ਦੇ ਨਾਲ, ਉਸ ਨੂੰ ਤੋੜਨ ਦੀ ਕੋਸ਼ਿਸ਼ ਕਰੂਗਾ, ਉਹ ਐਨਐਸਏ ਦੇ ਵਿੱਚ ਜੁਰਮ ਹੈ। ਇਹ ਜੁਰਮ ਹੈ ਤੇ ਇਹ ਜੁਰਮ ਦੇ ਥੱਲੇ ਪ੍ਰਾਈਮ ਮਿਨਿਸਟਰ ਸਾਹਿਬ ਵੀ ਆਉਂਦੇ ਹੈ, ਜੈ ਸ਼ੰਕਰ ਜੀ ਵੀ ਆਉਂਦੇ ਹੈ, ਗੋਇਲ ਸਾਹਿਬ ਵੀ ਆਉਂਦੇ ਹੈ ਤੇ ਇਹ ਸ਼ੰਕਰ ਜੀ ਵੀ, ਜੈ ਸ਼ੰਕਰ ਜੀ ਵੀ ਆਉਂਦੇ। ਫਿਰ ਇਹਨਾਂ ਦੇ ਉੱਤੇ ਤਾਂ ਫੌਜਦਾਰੀ ਦਾ ਪੱਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਨੇ ਇੰਡੀਆ ਦੇ ਨਾਲ ਜਿਹੜੇ ਚੰਗੇ ਰਿਲੇਸ਼ਨਸ ਨੇ ਕੈਨੇਡਾ ਦੇ, ਪਾਕਿਸਤਾਨ ਦੇ ਤੇ ਅਮਰੀਕਾ ਦੇ, ਉਹਨਾਂ ਦੇ ਵਿੱਚ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਇਹ ਸਾਰੀਆਂ ਚੀਜ਼ਾਂ ਪ੍ਰੈਸ ਨੂੰ ਦੇਖਣੀਆਂ ਚਾਹੀਦੀਆਂ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਕਹਿੰਦਾ ਹੈ ਕਿ ਧਰਮ ਦਾ ਮੁੱਦਾ ਇਲੈਕਸ਼ਨਾਂ ਦੇ ਵਿੱਚ ਨਹੀਂ ਬਣਾਉਣਾ, ਇਹ ਮੋਦੀ ਸਾਹਿਬ ਨੇ ਪੂਰੀ ਤਰ੍ਹਾਂ ਇਸ ਨੂੰ ਰਗੜ ਕੇ ਰੱਖ ਦਿੱਤਾ ਹੈ। ਇਹ ਵੀ ਇੱਕ ਮੁੱਦਾ ਹੈਗਾ ਕਿ ਜਿਵੇਂ ਬਾਲਾਕੋਟ ਦੇ ਵਿੱਚ 2019 ਤੋਂ ਪਹਿਲਾਂ 에ਅਰ ਫੋਰਸ ਦੀਆਂ ਸਟ੍ਰਾਈਕਸ ਕੀਤੀਆਂ ਸੀਗੀਆਂ ਪਾਕਿਸਤਾਨ ਦੇ ਖਿਲਾਫ, ਕਿ ਸਿੱਖਾਂ ਨੂੰ ਬਾਹਰ ਦੇ ਮੁਲਕਾਂ 'ਚ ਮਰਵਾ ਕੇ ਇਹ ਹਿੰਦੂਤਵਾਂ ਨੂੰ ਦਿਖਾਉਣਾ ਚਾਹੁੰਦੇ ਹੈ ਕਿ ਅਸੀਂ ਸਿੱਖਾਂ ਨੂੰ ਵੀ ਨਹੀਂ ਛੱਡਣਾ ਹੋ। ਤੇ ਇਹ ਸਾਰੀ ਚੀਜ਼ ਜਿਹੜੀ ਹੈਗੀ ਹੈ ਪ੍ਰੈਸ ਦੇ ਕਦੇ ਨੂੰ ਲੈ ਕੇ ਨਹੀਂ ਆਇਆ। ਕੋਈ ਵੀ ਆਦਮੀ ਜਿਹੜਾ ਪਾਰਲੀਮੈਂਟ ਦੇ ਵਿੱਚ ਜਾਂਦਾ ਹੈ, ਸਿੱਖ ਜਾਂਦਾ ਹੈ ਜਾਂ ਹੋਰ ਪੰਜਾਬੀ ਜਾਂਦਾ ਹੈ, ਇਹ ਮੁੱਦੇ ਨੂੰ ਛੂੰਹਦਾ ਨਹੀਂ। ਇੱਕ ਦਿਨ ਫਰੂਕ ਅਬਦੁੱਲਾ ਸਾਹਿਬ ਜਿਹੜੇ ਕਸ਼ਮੀਰ ਤੋਂ ਮੈਂਬਰ ਪਾਰਲੀਮੈਂਟ ਹੈ, ਉਹਨਾਂ ਨੇ ਮੈਨੂੰ ਆ ਕੇ ਦੱਸਿਆ ਕਿ ਫਲਾਣਾ ਬੰਦਾ ਕੈਨੇਡਾ ਦੇ ਵਿੱਚ ਹੋਰ ਮਾਰ ਦਿੱਤਾ ਤੇ ਕੁਦਰਤੀ ਮੈਂ ਬਾਹਰ ਪਾਰਲੀਮੈਂਟ ਦਾ ਜਿਹੜਾ ਹਾਲ ਹੈ ਉੱਥੇ ਗਿਆ ਤੇ ਉੱਥੇ ਸਰਦਾਰ ਸੁਖਬੀਰ ਸਿੰਘ ਮੈਂਬਰ ਪਾਰਲੀਮੈਂਟ ਸੀਗੇ ਤੇ ਬੀਬੀ ਹਰਸਿਮਰਤ ਕੌਰ ਮੈਂਬਰ ਪਾਰਲੀਮੈਂਟ ਸੀਗੇ। ਮੈਂ ਉਹਨਾਂ ਨੂੰ ਕਿਹਾ ਕਿ ਜੇ ਕੋਈ ਬੜਾ ਸੀਰੀਅਸ ਮਸਲਾ ਹੈਗਾ ਤੇ ਆਪਾਂ ਇਸ ਨੂੰ ਪਾਰਲੀਮੈਂਟ ਦੇ ਵਿੱਚ, ਤੁਸੀਂ ਵੀ ਅਖਾਦੀ ਹੋ, ਮੈਂ ਵੀ ਅਖਾਦੀ ਹੈ, ਤੇ ਸਿੱਖਾਂ ਦਾ ਮੁੱਦਾ ਹੈਗਾ, ਇਹ ਆਪਾਂ ਪਾਰਲੀਮੈਂਟ ਦੇ ਵਿੱਚ ਉਠਾਈਏ। ਤੇ ਸਰਦਾਰ ਸੁਖਬੀਰ ਸਿੰਘ ਨੇ ਕਿਹਾ ਕਿ ਬਿਲਕੁਲ ਅਸੀਂ ਉਠਾਉਂਦੇ ਹਾਂ ਤੇ ਅਸੀਂ ਪਾਰਲੀਮੈਂਟ 'ਚ ਜਾਂਦੇ ਹਾਂ ਤੇ ਤੁਸੀਂ ਸਾਡੇ ਪਿੱਛੇ 2 ਮਿੰਟ ਬਾਅਦ ਆ ਜਾਓ। ਕੁਰਸੀ ਤੇ ਜਾ ਕੇ ਬੈਠ ਕੇ ਮੈਂ ਆਪਣੀ ਜਗ੍ਹਾ ਤੇ ਜਾ ਕੇ ਬੈਠ ਗਿਆ ਤੇ ਇੱਕਦਮ ਇਹ ਸਪੀਕਰ ਦਾ ਜਿਹੜਾ ਡਾਇਸ ਹੈ ਉਹਦੇ ਪਿੱਛੇ ਦਰਵਾਜ਼ਾ ਹੈ ਜਿੱਥੋਂ ਸਪੀਕਰ ਆਪਣੇ ਕਮਰੇ 'ਚ ਜਾਂਦਾ, ਇਹ ਦੋਨੋਂ ਉਹਦੇ ਵਿੱਚ ਵੜ ਗਏ। ਸਰਦਾਰ ਅਮਰ ਸਿੰਘ ਜਿਹੜੇ ਇਹ ਫਤਿਹਗੜ੍ਹ ਸਾਹਿਬ ਤੋਂ MP ਹੈ ਕਾਂਗਰਸ ਦੇ, ਉਹਨਾਂ ਨੂੰ ਮੈਂ ਪੁੱਛਿਆ ਕਿ ਇਹ ਸਪੀਕਰ ਦੇ ਕਮਰੇ ਦੇ ਵਿੱਚ ਬਾਹਰ ਜਾਣ ਨੂੰ ਵੀ ਦਰਵਾਜ਼ਾ ਹੈਗਾ? ਉਹ ਕਹਿੰਦੇ ਹਾਂਜੀ। ਤੇ ਮੈਂ ਉੱਥੇ ਘੰਟਾ ਉਡੀਕਦਾ ਰਿਹਾ ਕਿ ਸਰਦਾਰ ਸੁਖਬੀਰ ਸਿੰਘ ਤੇ ਬੀਬੀ ਹਰਸਿਮਰਤ ਕੌਰ ਜਿਵੇਂ ਉਹਨਾਂ ਨੇ ਵਾਅਦਾ ਕੀਤਾ ਆ ਕੇ ਇਹ ਗਮ ਚੱਕਣਗੇ, ਪਰ ਇਹ ਤਾਂ ਖਿਸਕ ਗਏ। ਬਾਕੀ ਦੇ ਵੀ ਮੈਂਬਰ ਸੀਨੀਅਰਸ ਨੂੰ ਮੈਂ ਕਿਹਾ, ਉਹ ਕਹਿੰਦੇ ਕਿ ਇਹ ਤਾਂ ਨੈਸ਼ਨਲ ਮੁੱਦਾ ਇਹ ਪ੍ਰੈਸ ਬੋਲ ਸਕਦੇ। ਇਹਦਾ ਮਤਲਬ ਹੈ ਕਿ ਜਿੱਥੇ ਸਿੱਖਾਂ ਨੂੰ ਮਾਰਨਾ ਹੈ ਉਹਦੇ ਲਈ ਹਿੰਦੂਤਵਾ ਦਾ ਇਹ ਨੈਸ਼ਨਲ ਇਸ਼ੂ ਹੋ ਗਿਆ ਹੈ ਕਿ ਅਸੀਂ ਤੁਹਾਡੀ ਗੱਲ ਕਰ ਨਹੀਂ ਸਕਦੇ। ਬੇਸ਼ੱਕ ਇਹ ਜੁਰਮ ਹੈ, ਫੌਜਦਾਰੀ ਹੈ ਤੇ ਸਿੱਖਾਂ ਨੂੰ ਇੱਕ ਪਾਲਿਸੀ ਦੇ ਤਹਿਤ ਬਾਹਰ ਦੇ ਮੁਲਕਾਂ ਦੇ ਵਿੱਚ ਕਤਲ ਕੀਤਾ ਜਾ ਰਿਹਾ ਹੈਗਾ। ਹੁਣ ਕਿਸਾਨਾਂ ਦਾ ਮਸਲਾ ਹੈਗਾ, ਹੁਣ ਉੱਥੇ ਬੈਰੀਅਰ ਲਾ ਦਿੱਤੇ ਹੈਗੇ, ਇੱਕ ਨਵਾਂ ਫਰੰਟੀਅਰ ਬਣਾਤਾ ਹੈ, ਜਿਵੇਂ ਤਾਰ ਲੱਗੀ ਹੈਗੀ ਹੈ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਤੇ ਰਾਜਪੁਰੇ ਫਿਰ ਇੱਧਰਲੇ ਪਾਸੇ ਖਨੌਰੀ, ਉੱਥੇ ਵੀ ਵੱਡੇ ਵੱਡੇ ਪੱਥਰ ਬੋਲਡਰਸ ਰੱਖ ਦਿੱਤੇ ਹੈ ਕਿ ਜਿਹੜੇ ਆਪਣੇ ਕਾਸ਼ਤਕਾਰ ਹੈਗੇ ਹੈ, ਜਿਹੜੇ ਇਹ ਜ਼ਿਮੀਦਾਰ ਹੈ, ਉਹ ਦਿੱਲੀ ਜਾ ਕੇ ਜਿਹੜਾ ਉਹਨਾਂ ਦਾ ਸੰਵਿਧਾਨਕ ਹੱਕ ਹੈ ਪੀਸਫੁਲ, ਉਹ ਉੱਥੇ ਜਾ ਕੇ ਵਗੈਰਾ ਵੀ ਨਹੀਂ ਕਰ ਸਕਦੇ। ਇਹਦਾ ਮਤਲਬ ਹੈ ਕਿ ਉਹਨਾਂ ਨੂੰ ਉੱਥੇ ਗੋਲੀ ਨਾਲ ਮਾਰਿਆ ਗਿਆ। ਤੇ ਜਿਹੜੀ RSS ਦੀ ਨਵੀਂ ਭਰਤੀ ਹੈ ਉਹਦੇ ਵਿੱਚ ਮਿਲਟਰੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਤੇ ਜਦੋਂ ਫਾਇਰਿੰਗ ਹੋਈ ਹੈ ਸ਼ੰਭੂ,
ਤੇ ਖਨੌਰੀ ਉਹਦੀ ਆੜ ਦੇ ਵਿੱਚ ਹਰਿਆਣਾ ਪੁਲਿਸ ਦੀ ਫਾਇਰ ਦੇ ਵਿੱਚ ਇਹ ਆਰਐਸਐਸ ਦੇ ਬੰਦੇ ਅੰਦਰ ਕਿਸਾਨਾਂ ਵੱਲ ਘੁਸ ਗਏ ਹੈ ਤੇ ਉਹਨਾਂ ਦੇ ਟਰੈਕਟਰਾਂ ਦੇ ਇੰਜਨਾਂ ਦੇ ਵਿੱਚ ਖੰਡ ਪਾਤੀ ਹੈ, ਜਿਹਦੇ ਨਾਲ ਸਾਰੇ ਟਰੈਕਟਰ ਬੇਕਾਰ ਹੋ ਗਏ ਹੈ ਤੇ ਉੱਥੇ ਹੋਰ ਵੀ ਜਾ ਕੇ ਇਹਨਾਂ ਨੇ ਮਿਸਟਰ ਕੀਤੀ। ਸੋ ਇਹਦਾ ਮਤਲਬ ਹੈ ਕਿ ਬੀਜੇਪੀ ਤੇ ਆਰਐਸਐਸ ਇੱਕ ਆਪਣਾ ਮਿਲਟਰੀ ਵਿੰਗ ਬਣਾ ਰਹੀ ਹੈ, ਜਿਵੇਂ ਹਿਟਲਰ ਦਾ ਐਸਐਸ ਮਿਲਟਰੀ ਵਿੰਗ ਹੁੰਦਾ ਸੀਗਾ। ਇਹ ਸਾਰੀ ਚੀਜ਼ ਨਾਜ਼ੀ ਜਰਮਨ ਵਰਗਣ ਇਹ ਲਗਾਤਾਰ ਹੋਈ ਜਾਂਦੀ ਹੈ ਤੇ ਆਪੋਜੀਸ਼ਨ ਦੇ ਜਿੰਨੇ ਵੀ ਲੀਡਰਸ ਨੇ ਉਹ ਕਹਿੰਦੇ ਹੈ ਕਿ ਜੇ ਮੋਦੀ ਤੇ ਬੀਜੇਪੀ ਜਿੱਤ ਗਏ ਇਹਨਾਂ ਨੇ ਸਰਕਾਰ ਨੂੰ ਚੇਂਜ ਕਰ ਦੇਣਾ ਹੈਗਾ। ਸੋ ਇਸ ਡਰਾਵੇ ਦੇ ਵਿੱਚ, ਇਸ ਡਰ ਦੇ ਵਿੱਚ ਸਾਰਾ ਮੁਲਕ ਹੁਣ ਇਲੈਕਸ਼ਨਾਂ ਦੇ ਵਿੱਚ ਜਾ ਰਿਹਾ ਹੈ ਤੇ ਸਾਡੇ ਇਲੈਕਸ਼ਨ ਦੇ ਰਿਜ਼ਲਟ 4 ਜੂਨ ਨੂੰ ਆਉਣਗੇ, ਜਦੋਂ 6 ਜੂਨ ਨੂੰ ਹਿੰਦੂਤਵਾ ਨੇ ਮਿਲਟਰੀ ਅਟੈਕ ਸਾਡੇ ਧਾਰਮਿਕ ਸਥਾਨ ਦਰਬਾਰ ਸਾਹਿਬ ਦੇ ਉੱਤੇ ਕੀਤੇ ਸੀਗੇ। ਸੋ ਸਾਡੀ ਪਾਰਟੀ ਵੱਲੋਂ ਅਸੀਂ ਬਹੁਤ ਫਖਰ ਦੇ ਨਾਲ ਕਹਿੰਦੇ ਹਾਂ ਕਿ ਸਾਡਾ ਲੱਖਾ ਸਿੰਘ ਸਦਾਨਾ ਇਹ ਬਠਿੰਡੇ ਤੋਂ ਇਸ ਸੀਟ ਦੇ ਉੱਤੇ ਉਮੀਦਵਾਰ ਹੈਗੇ ਹੈ ਤੇ ਬਾਕੀ ਫਤਿਹਗੜ੍ਹ ਸਾਹਿਬ ਦਾ ਤੇ ਚੰਡੀਗੜ੍ਹ ਦਾ ਤੇ ਜਲੰਧਰ ਤੇ ਹਰਿਆਣੇ ਦਾ ਰਹਿ ਗਿਆ, ਉਹ ਵੀ ਅਸੀਂ ਛੇਤੀ ਤੋਂ ਛੇਤੀ ਅਨਾਉਂਸ ਕਰ ਦੇਣਾ। ਅੱਜ ਅਸੀਂ ਬਠਿੰਡੇ ਦਾ ਇੱਥੇ ਅਨਾਉਂਸ ਕਰਨ ਆਏ ਹੈ ਤੇ ਇਹ ਸਾਡੇ ਉਮੀਦਵਾਰ ਹੈਗੇ ਆ। ਸੋ ਜਿਵੇਂ ਮਾਨ ਸਾਹਿਬ ਨੇ ਦੱਸਿਆ ਕਿ ਜਿਹੜੇ ਸਾਡੇ ਮੁੱਦੇ ਨੇ, ਘੱਟ ਗਿਣਤੀਆਂ ਦੇ ਹੋਣ ਜਾਂ ਸਿੱਖਾਂ ਦੇ ਹੋਣ ਜਾਂ ਪੰਜਾਬ ਦੇ ਮੁੱਦੇ ਹੋਣ, ਗਰੀਬਾਂ ਦੇ ਮੁੱਦੇ ਹੋਣ, ਕਿਸਾਨਾਂ ਦੇ ਹੋਣ, ਵਪਾਰੀਆਂ ਦੇ ਹੋਣ, ਜੋ ਵੀ ਮੁੱਦੇ ਨੇ ਪੰਜਾਬ ਦੇ, ਉਹਨਾਂ ਮੁੱਦਿਆਂ ਨੂੰ ਲੈ ਕੇ ਲਗਾਤਾਰ ਜਿਸ ਤਰ੍ਹਾਂ ਮਾਨ ਸਾਹਿਬ ਵੀ ਪਾਰਲੀਮੈਂਟ ਦੇ ਵਿੱਚ ਆਵਾਜ਼ ਚੱਕਦੇ ਆ ਰਹੇ ਨੇ, ਸੋ ਅਸੀਂ ਪੰਜਾਬ ਪੱਧਰ ਦੇ ਵਿੱਚ ਲੜਾਈ ਲੜਦੇ ਆ ਰਹੇ ਹਾਂ। ਮੌੜ ਦੇ ਵਿੱਚ ਮੈਂ ਆਜ਼ਾਦ ਤੌਰ ਦੇ ਉੱਤੇ ਚੋਣ ਲੜੀ ਸੀ, 29,000 ਦੇ ਕਰੀਬ ਉਦੋਂ ਵੋਟ ਪਈ ਸੀ। ਜਿਹੜੀਆਂ ਸਥਾਪਿਤ ਧਿਰਾਂ ਸੀਗੀਆਂ, ਸ਼੍ਰੋਮਣੀ ਅਕਾਲੀ ਦਲ, ਬਾਦਲ ਜਾਂ ਕਾਂਗਰਸ, ਉਹ 20,000 ਤੇ ਜਾਂ 15 ਤੇ ਰਹਿ ਗਏ ਸੀਗੇ। ਬਹੁਤ ਵੱਡੇ ਪੱਧਰ ਤੇ ਸਾਥ ਦਿੱਤਾ ਸੀ ਲੋਕਾਂ ਨੇ। ਅੱਜ ਵੀ ਸਾਡੇ ਉਹੀ ਮੁੱਦੇ ਨੇ, ਉਸੇ ਤੇ ਲੜ ਰਹੇ ਹਾਂ। ਹਾਲਾਂਕਿ ਅੱਜ ਵੀ ਬਹੁਤ ਧਿਰਾਂ ਐਸੀਆਂ ਹੈਗੀਆਂ ਜਿਹੜੀਆਂ ਚਾਰ ਸਪੇਰੋਂ ਦੋਨੇ ਹੱਥੀਂ ਜ਼ੋਰ ਲਾਉਂਦੀਆਂ ਸੀ ਕਿ ਤੁਸੀਂ ਸਾਡੇ ਨਾਲ ਹੱਥ ਮਿਲਾਓ, ਸਾਡੀ ਪਾਰਟੀ ਵੱਲੋਂ ਲੜ ਸਕਦੇ ਆ। ਮੈਂ ਕਿਹਾ ਨਹੀਂ, ਤੁਸੀਂ ਹਮੇਸ਼ਾ ਅਹੁਦਿਆਂ ਦੀ ਪ੍ਰਾਪਤੀ ਲਈ ਜਾਂ ਸਿਆਸੀ ਲਾਹਾ ਲੈਣ ਲਈ ਜਾਂ ਕੋਈ ਆਰਥਿਕ ਲਾਹਾ ਲੈਣ ਦੇ ਲਈ ਪੰਜਾਬ ਦੇ ਹੱਕ ਵੇਚੇ ਨੇ। ਸਾਡੇ ਮੁੱਦੇ ਲਗਾਤਾਰ ਉਹੀ ਨੇ ਜਿਹੜੇ ਜਿੱਧਰ ਨੂੰ ਪੰਜਾਬ ਹੁਣ ਵੱਧ ਰਿਹਾ। ਇਹ ਬੜਾ ਸੋਚਣ ਦਾ ਵਿਸ਼ਾ, ਬੜਾ ਚਿੰਤਾ ਦਾ ਵਿਸ਼ਾ ਕਿ ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਵੀ ਲਗਾਤਾਰ ਆਵਾਜ਼ ਬੁਲੰਦ ਕੀਤੀ ਪਾਰਲੀਮੈਂਟ ਦੇ ਵਿੱਚ ਵੀ ਬਾਹਰ ਵੀ ਕਿ ਸਾਡੇ ਜਿਹੜੇ ਬਾਰਡਰ ਖੁੱਲਣੇ ਚਾਹੀਦੇ ਆ, ਚਾਹੇ ਉਹ ਹੁਸੈਨੀ ਵਾਲਾ ਬਾਰਡਰ ਹੋਵੇ ਫਿਰੋਜ਼ਪੁਰ ਦਾ, ਚਾਹੇ ਉਹ ਵਾਹਗਾ ਬਾਰਡਰ ਹੋਵੇ। ਅਸੀਂ ਉਹਨਾਂ ਬਾਰਡਰਾਂ ਰਾਹੀਂ ਇਕੱਲਾ ਵਪਾਰ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਪੰਜਾਬ ਦੇ ਜਾਂ ਭਾਰਤ ਦੇ ਸਿੱਖ ਨੇ ਜਾਂ ਹਿੰਦੂ ਨੇ, ਜਿਨ੍ਹਾਂ ਦੇ ਧਾਰਮਿਕ ਸਥਾਨ ਜਿਹੜੇ ਪਾਕਿਸਤਾਨ ਵਿੱਚ ਰਹਿ ਗਏ ਆ, ਉਹਨਾਂ ਦੇ ਲਈ ਉਹ ਦਰਸ਼ਨ ਕਰ ਸਕਣ। ਉਧਰਲੇ ਜਿਹੜੇ ਮੁਸਲਮਾਨ ਨੇ, ਸਾਡੇ ਭਰਾ ਨੇ, ਜਿੰਨੇ ਵੀ ਉਹਨਾਂ ਦੇ ਇੱਧਰ ਧਰਮ ਸਥਾਨ ਆ, ਉਹਨਾਂ ਦੇ ਦਰਸ਼ਨ ਕਰ ਨਾ ਸਕਣ। ਸਾਡੇ ਬਹੁਤ ਪੁਰਾਤਨ ਜਿਹੜੇ ਸਾਡੇ ਲੋਕ ਨੇ, ਅੱਜ ਵੀ ਉਹ ਯਾਦਾਂ ਜੁੜੀਆਂ ਹੋਈਆਂ ਨੇ। ਜਿਹੜੇ ਬਜ਼ੁਰਗ ਜਾਉਂਦੇ ਆ, ਆਪਣੇ ਪੁਰਾਣੇ ਘਰਾਂ ਨੂੰ ਦੇਖਣਾ ਚਾਹੁੰਦੇ ਆ, ਉਧਰ ਉੱਜੜ ਕੇ ਆਏ, ਉਹ ਇੱਧਰ ਆਉਣਾ ਚਾਹੁੰਦੇ ਆ। ਇਹ ਖੁੱਲਣਾ ਚਾਹੀਦਾ। ਇਸ ਤੋਂ ਇਲਾਵਾ ਅਸੀਂ ਜਿਹੜੀ ਮੈਂ ਗੱਲ ਹੋਰ ਕਰ ਰਿਹਾ ਕਿ ਪੰਜਾਬ ਦੀ ਸਥਿਤੀ ਬੜੀ ਗੰਭੀਰ ਬਣਦੀ ਜਾਂਦੀ ਆ ਕਿ ਪੰਜਾਬ ਦੇ ਅੰਦਰ ਜਿਹੜੇ ਗੈਰ ਪੰਜਾਬੀ ਨੇ ਉਹ ਲਗਾਤਾਰ ਆ ਕੇ ਪੰਜਾਬ ਦੇ ਉੱਤੇ ਨੌਕਰੀਆਂ ਹੋਣ, ਸਾਡੇ ਜਿਹੜੇ ਗਰੀਬ ਮਜ਼ਦੂਰ ਨੇ ਉਹਨਾਂ ਦਾ ਰੁਜ਼ਗਾਰ ਹੋਵੇ, ਉਹਨੂੰ ਲਗਾਤਾਰ ਖੋਇਆ ਜਾ ਰਿਹਾ। ਚਾਹੇ ਸਾਡੀ ਪੰਜਾਬ ਦੀ ਧਰਤੀ ਹੋਵੇ, ਉਹ ਤੇ ਵੀ ਲਗਾਤਾਰ ਗੈਰ ਪੰਜਾਬੀਆਂ ਦੇ ਕਬਜ਼ੇ ਹੋ ਰਹੇ ਆ। ਅਸੀਂ ਕਹਿੰਦੇ ਵੀ ਇਹ ਕੋਈ ਨੀਤੀ ਬਣਨੀ ਚਾਹੀਦੀ ਹੈ। ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਤੁਸੀਂ ਦੇਖੋ, ਹਿਮਾਚਲ ਦੇ ਅੰਦਰ ਬੋਨਾਫਾਈਡ ਇੱਕ ਸਰਟੀਫਿਕੇਟ ਲਾਗੂ ਹੁੰਦਾ, ਉਹਦੇ ਤਹਿਤ ਹੀ ਉੱਥੇ ਜਿਹੜਾ ਅਪਲਾਈ ਕਰ ਸਕਦੇ ਨੇ ਉਹ ਸਰਕਾਰੀ ਨੌਕਰੀ ਲਈ। ਕੋਈ ਜ਼ਮੀਨ ਨਹੀਂ ਲੈ ਸਕਦਾ ਬਾਹਰਲਾ ਬੰਦਾ ਜਾ ਕੇ ਉੱਥੇ,
ਇਸ ਤਰ੍ਹਾਂ ਦੀ ਜਿਹੜੇ ਨੀਤੀਆਂ ਬਣਾਈਆਂ ਹੋਈਆਂ ਨੇ ਜੰਮੂ ਕਸ਼ਮੀਰ ਦੇ ਅੰਦਰ, ਨਾਗਾਲੈਂਡ ਦੇ ਅੰਦਰ, ਉੱਤਰਾਖੰਡ ਦੇ ਵਿੱਚ, ਆਪਾਂ ਰਾਜਸਥਾਨ 'ਚ ਵੀ ਦੇਖਦੇ ਹਾਂ। ਰਾਜਸਥਾਨ ਦੇ ਵਿੱਚ ਕੋਈ ਬਾਹਰਲਾ ਬੰਦਾ ਆ ਕੇ ਜ਼ਮੀਨ ਨਹੀਂ ਲੈ ਸਕਦਾ। ਪਰ ਪੰਜਾਬ ਦੀ ਜਿਹੜੀ ਡੈਮੋਗ੍ਰਾਫੀ ਆ, ਜਿਹੜੀ ਪੰਜਾਬ ਦੀ ਭੂਗੋਲਿਕ ਸਥਿਤੀ ਆ, ਉਹ ਲਗਾਤਾਰ ਬਦਲ ਰਹੀ ਆ। ਸੋ ਇਹ ਬੜਾ ਚਿੰਤਾ ਦਾ ਵਿਸ਼ਾ ਕਿ ਇਹ ਪੰਜਾਬ ਦੇ ਵਿੱਚੋਂ ਸਾਡੇ ਪੰਜਾਬੀ ਜਿਹੜੇ ਪ੍ਰਵਾਸ ਕਰ ਰਹੇ ਨੇ, ਬਾਹਰ ਨੂੰ ਜਾ ਰਹੇ ਨੇ, ਤੇ ਗੈਰ ਪੰਜਾਬੀ ਪੰਜਾਬ ਦੇ ਉੱਤੇ ਕਾਬਜ਼ ਹੋ ਰਹੇ ਨੇ। ਇਹਦੇ ਲਈ ਵੀ ਕੋਈ ਨੀਤੀਆਂ ਠੋਸ ਦੂਜੇ ਸੂਬਿਆਂ ਦੀ ਤਰ੍ਹਾਂ ਪੰਜਾਬ ਦੇ ਅੰਦਰ ਬਣਨੀਆਂ ਚਾਹੀਦੀਆਂ। ਮੈਂ ਇਹਨਾਂ ਮੁੱਦਿਆਂ ਨੂੰ ਲੈ ਕੇ ਹੀ ਪੰਜਾਬ ਦੇ ਰਹਿ ਚੁੱਕੇ 2 ਸਾਬਕਾ ਮੁੱਖ ਮੰਤਰੀ ਕੈਪਟਨ ਸਾਹਿਬ, ਚੰਨੀ ਸਾਹਿਬ, ਉਹਨਾਂ ਨੂੰ ਮਿਲਿਆ। ਉਸ ਸਮੇਂ ਉਹ ਮੌਜੂਦਾ ਮੁੱਖ ਮੰਤਰੀ ਸੀ, ਭਗਵੰਤ ਮਾਨ ਜੀ ਨੂੰ ਮਿਲਿਆ ਕਿ ਇਹ ਨੀਤੀਆਂ ਸਾਨੂੰ ਬਣਾਉਣੀਆਂ ਚਾਹੀਦੀਆਂ ਨੇ। ਉਹਦੇ ਨਾਲ ਸਾਡੇ ਪੰਜਾਬੀ ਨੌਜਵਾਨ ਤਾਂ ਅੱਜ ਵੀ ਤੁਸੀਂ ਦੇਖ ਰਹੇ ਹੋ ਟੈਂਕੀਆਂ ਤੇ ਚੜੇ ਬੈਠੇ ਆ, ਬੇਰੁਜ਼ਗਾਰੀ ਇੰਨੀ ਆ, ਸੜਕਾਂ ਤੇ ਆ। ਅੱਜ ਵੀ 2016 ਦੀ ਵੇਟਿੰਗ ਵਾਲੀ ਕੁੜੀ ਅੱਜ 1.5 ਮਹੀਨਾ ਹੋ ਗਿਆ ਸੰਗਰੂਰ ਬੈਠੀ ਹੈ ਟੈਂਕੀ ਤੇ ਚੜੀ, ਕਿਸੇ ਨੇ ਜਾ ਕੇ ਬਾਤ ਨਹੀਂ ਪੁੱਛੀ। ਕਿਸੇ ਸਮੇਂ ਅਰਵਿੰਦ ਕੇਜਰੀਵਾਲ ਜੀ ਆ ਕੇ ਇੱਥੇ ਕਹਿੰਦੇ ਹੁੰਦੇ ਸੀ ਕਿ ਤੂੰ ਸਾਡੀ ਭੈਣ ਹੈ, ਤੁਸੀਂ ਥੱਲੇ ਉਤਰੋ, ਅਸੀਂ ਰੁਜ਼ਗਾਰ ਦੇਵਾਂਗੇ। ਸਾਨੂੰ, ਸਾਡੀ ਨੌਜਵਾਨੀ ਨੂੰ ਧੱਕੇ ਖਾਣੇ ਪੈ ਰਹੇ ਆ, ਡਾਂਗਾਂ ਖਾਣੀਆਂ ਪੈ ਰਹੀਆਂ, ਟੈਂਕੀਆਂ ਤੇ ਚੜ੍ਹਨਾ ਪੈ ਰਿਹਾ। ਪਰ ਬਾਹਰਲੇ ਬੰਦੇ ਲਿਆ ਕੇ ਇੱਥੇ ਘੱਟੋ ਘੱਟ 50% ਤੋਂ ਉੱਪਰ ਦੇ ਬੰਦੇ, ਪਿੱਛੇ ਇਹਨਾਂ ਨੇ ਜੇਈ ਦੀਆਂ ਪੋਸਟਾਂ ਕੱਢੀਆਂ, ਵੈਟਰਨਰੀ ਇੰਸਪੈਕਟਰ ਰੱਖੇ ਨੇ, ਬਾਰਡਰ ਬਸ ਮਹਿਕਮੇ 'ਚ ਰੱਖੇ ਨੇ, ਹੋਰ ਕਈ ਅਦਾਰਿਆਂ ਦੇ ਵਿੱਚ ਮਹਿਕਮਿਆਂ 'ਚ ਬੰਦੇ ਰੱਖੇ ਗਏ ਆ। ਯਾਨੀ 50% ਤੋਂ ਜ਼ਿਆਦਾ ਬਾਹਰਲੇ ਸੂਬਿਆਂ ਦੇ ਬੰਦੇ ਆ ਰਹੇ ਨੇ। ਹੈਗੀ ਇੱਕ ਬੜਾ ਸੌਖਾ ਜਿਹਾ ਕੰਮ ਕਰਤਾ ਕਿ ਤੁਸੀਂ ਪੰਜਾਬੀ ਦਾ ਇੱਕ ਪੇਪਰ ਪਾਸ ਕਰਨਾ, ਕੁਝ ਬੜੇ ਸੌਖੇ ਸਵਾਲ ਪੁੱਛੇ ਜਾਂਦੇ ਨੇ, ਜਿਹਦੇ ਤਹਿਤ ਲਗਾਤਾਰ ਉਹ ਸਾਡੇ ਰੁਜ਼ਗਾਰ ਦੇ ਉੱਤੇ, ਸਾਡੀਆਂ ਨੌਕਰੀਆਂ ਦੇ ਉੱਤੇ ਕਾਬਜ਼ ਹੋ ਰਹੇ ਨੇ। ਇਹ ਨੀਤੀ ਜ਼ਰੂਰ ਬਣਨੀ ਚਾਹੀਦੀ ਹੈ। ਤੀਜੀ ਗੱਲ, ਆਪਾਂ ਦੇਖ ਰਹੇ ਹਾਂ ਕਿ ਜਿੰਨੇ ਸਨਅਤ ਲੱਗੀ ਆ ਪੰਜਾਬ ਦੇ ਵਿੱਚ, ਜਿੰਨੇ ਕਾਰਖਾਨੇ ਲੱਗੇ ਆ ਪੰਜਾਬ 'ਚ, ਉਹ ਸਾਰੇ ਕਾਰਖਾਨਿਆਂ ਨੇ ਸਾਡੇ ਧਰਤੀ ਹੇਠਲਾ ਪਾਣੀ ਵੀ ਜ਼ਹਿਰ ਬਣਾਤਾ, ਦਰਿਆਵਾਂ ਦਾ ਪਾਣੀ ਜ਼ਹਿਰ ਬਣਾਤਾ, ਹਵਾ ਸਾਡੀ ਦੂਸ਼ਿਤ ਕਰਤੀ, ਧਰਤੀ ਸਾਡੀ ਜ਼ਹਿਰੀਲੀ ਕਰਤੀ। ਇਹਦੇ ਲਈ ਕੋਈ ਨਿੱਤ ਕੋਈ ਹੈ ਨਹੀਂ। ਹਰ ਸਰਕਾਰ ਵੋਟਾਂ ਤੋਂ ਪਹਿਲਾਂ ਇਹ ਰੌਲਾ ਪਾਉਂਦੀ ਹੈ। ਹੁਣ ਤਾਂ ਵੈਸੇ ਵੋਟਾਂ ਤੋਂ ਪਹਿਲਾਂ ਰੌਲਾ ਪਾਉਣੋਂ ਹੀ ਹਟ ਗਏ। ਹੁਣ ਤਾਂ ਇਹ ਚੋਣ ਮੈਨੀਫੈਸਟੋ ਦੇ ਵਿੱਚ ਗੱਲ ਹੀ ਨਹੀਂ ਆਉਂਦੀ, ਰੱਖਦੇ ਨਹੀਂ ਇਹ ਮੁੱਦਾ, ਚੋਣ ਮੈਨੀਫੈਸਟੋ ਦਾ ਹਿੱਸਾ ਹੀ ਨਹੀਂ ਬਣਦਾ ਕਿ ਜਿੰਨਾ ਜ਼ਹਿਰ, ਤੋਂ ਲੁਧਿਆਣੇ ਦੇ ਵਿੱਚ ਦੇਖੋਗੇ ਹਜ਼ਾਰਾਂ ਜਿਹੜੀ ਡਾਈਂਗ ਫੈਕਟਰੀ ਆ, ਸਤਲੁਜ ਨੂੰ ਕਿੰਨਾ ਜ਼ਹਿਰੀਲਾ ਕਰਤਾ, ਜਿੰਨਾ ਹਬੋਰ, ਫਿਰੋਜ਼ਪੁਰ, ਫਾਜ਼ਿਲਕਾ ਦਾ ਏਰੀਆ, ਫਰੀਦਕੋਟ, ਮੋਗੇ ਦਾ ਏਰੀਆ, ਧਰਤੀ ਨੂੰ ਵੀ ਕੈਂਸਰ ਹੋ ਗਿਆ। ਪਾਣੀ ਸਾਡਾ ਦਿਨੋਂ ਦਿਨ ਜਿਹੜਾ ਥੱਲੇ ਜਾ ਰਿਹਾ, ਪੱਧਰ ਪਾਣੀ ਦਾ, ਇਹ ਬੜਾ ਚਿੰਤਾ ਦਾ ਵਿਸ਼ਾ। ਇਹ ਤੇ ਕੋਈ ਇਸ ਮੁੱਦੇ ਤੇ ਨਹੀਂ ਗੱਲ ਕਰ ਰਿਹਾ। ਨਸ਼ਿਆਂ ਦਾ ਸਭ ਤੋਂ ਵੱਡਾ ਮੁੱਦਾ, ਸਾਰੀਆਂ ਸਰਕਾਰਾਂ ਤੁਸੀਂ ਦੇਖੋ, ਕਦੇ ਕੈਪਟਨ ਸਾਹਿਬ ਨੇ ਇੱਥੇ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ ਸੀ, ਇਹ 4 ਹਫ਼ਤਿਆਂ ਦੇ ਵਿੱਚ ਅਸੀਂ ਖਤਮ ਕਰ ਦਿਆਂਗੇ। ਪਰ ਅੱਜ ਅਸੀਂ ਜਾਣਦੇ ਹਾਂ ਪਿੰਡਾਂ ਦੇ ਵਿੱਚ ਮਾਵਾਂ ਬਿਲਕਦੀਆਂ, ਧਾਹਾਂ ਮਾਰਦੀਆਂ ਕਿ ਸਾਡੇ ਜਵਾਕ ਬਚਾ ਲਓ। ਪਿੰਡਾਂ ਦੇ ਪਿੰਡ ਖਾਲੀ ਹੋਈ ਜਾਂਦੇ ਆ। 14-15 ਦੇ ਅੰਕੜੇ ਦੇ ਰੋਜ਼ ਟੀਕਾ ਲਾ ਕੇ ਮਰਦੇ ਆ ਨੌਜਵਾਨ ਸਾਡੇ। ਉਹ ਕਹਿੰਦੇ ਕੀ ਕਰਨਾ ਅਸੀਂ ਗਲੀਆਂ ਨਾਲੀਆਂ ਤੋਂ। ਸੋ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇੱਕ ਇਹ ਕਹਿ ਦਿੰਦੇ ਜੀ ਨਸ਼ਾ ਇੰਨਾ ਕਿ ਤੇ ਕੋਈ ਕਾਬੂ ਪਾਉਣਾ ਬੜਾ ਮੁਸ਼ਕਲ ਹੈ। ਪੁੱਛਣਾ ਚਾਹੁੰਦੇ ਹਾਂ ਜਿਹੜੀਆਂ ਵੀ ਸਰਕਾਰਾਂ ਇੱਥੇ ਅੱਜ, ਚਾਹੇ ਉਹ ਬਾਦਲ ਸਾਹਿਬ ਹੋਣ, ਬੀਬਾ ਹਰਸਿਮਰਤ ਹੋਣ, ਚਾਹੇ ਕਾਂਗਰਸੀ ਹੋਣ, ਉਹਨਾਂ ਦੀਆਂ ਵੀ ਸਰਕਾਰਾਂ ਰਹੀਆਂ ਨੇ, ਉਹਨਾਂ ਦੇ ਵੇਲੇ ਵੀ ਐਂ ਨਸ਼ਾ ਚਿੱਟਾ ਜਿਹੜਾ ਵਿਕਿਆ, ਅੱਜ ਵੀ ਉਸ ਤਰ੍ਹਾਂ ਹੀ ਚੱਲ ਰਿਹਾ। ਇੱਕੋ ਗੱਲ ਕਿ ਜੇ ਕਰੋਨਾ ਕਾਲ ਦੇ ਵਿੱਚ, ਕਰੋਨੇ ਦੇ ਸਮੇਂ ਦੇ ਵਿੱਚ 3.25 ਕਰੋੜ ਬੰਦੇ ਨੂੰ 1 ਮਹੀਨਾ ਘਰ ਚੋਂ ਨਿਕਲਣ ਨਹੀਂ ਦਿੱਤਾ। ਕੋਈ ਬੰਦਾ ਬਾਹਰ ਚਾ ਕੇ ਨਹੀਂ ਸੀ ਖੜਦਾ, ਸੱਥਾਂ ਦੇ ਵਿੱਚ ਕੋਈ ਬਾਬੇ ਤਾਸ਼ ਨਹੀਂ ਸੀ ਖੇਡਦੇ, ਸੜਕਾਂ ਤੇ ਕੋਈ ਨਜ਼ਰ ਨਹੀਂ ਸੀ ਆਉਂਦਾ। ਜੇ 1 ਮਹੀਨੇ ਦੀ ਖਾਤਰ 3.25 ਕਰੋੜ ਬੰਦੇ ਨੂੰ ਘਰਾਂ ਦੇ ਵਿੱਚ ਤਾੜਿਆ ਜਾ ਸਕਦਾ। ਚਿੱਟਾ ਵਿੱਚ ਨਾਲੇ ਕਿੰਨੇ ਕੁ ਹੋਣੇ ਆ, ਪੂਰੇ 50 ਲੱਖ 2 ਲੱਖ ਬੰਦਾ, 5 ਦਿਨਾਂ ਦਾ ਕੰਮ। ਪਰ ਨਹੀਂ, ਇਹ ਵੀ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਨਰਖੁਸ਼ੀ ਕੀਤੀ ਜਾ ਰਹੀ ਹੈ। ਹੁਣ IVF ਸੈਂਟਰ ਥਾਂ ਖੁੱਲ ਗਏ, ਇਹ ਵੀ ਬੜਾ ਖਤਰੇ ਦੀ, ਚਿੰਤਾ ਦੀ ਸਾਡੇ ਲਈ ਖਬਰ ਹੈ। ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਮੁੱਦੇ ਉੱਠਣੇ ਚਾਹੀਦੇ ਨੇ। ਹੁਣ ਸਾਡੀ ਰਾਜਧਾਨੀ ਚੰਡੀਗੜ੍ਹ ਬਿਲਕੁਲ ਪੰਜਾਬ ਨੂੰ ਖਤਮ ਕਰਤਾ, 60-40 ਦਾ ਅਨੁਪਾਤ ਆ ਸਾਡਾ ਹਰਿਆਣੇ ਦੇ ਨਾਲ, ਤੇ ਪੰਜਾਬ ਨਜ਼ਰ ਹੀ ਨਹੀਂ ਆਉਂਦਾ ਉੱਥੇ ਕਿਤੇ, ਨਾ ਨੌਕਰੀਆਂ 'ਚ, ਰੁਜ਼ਗਾਰ 'ਚ, ਨਾ ਵੈਸੇ ਸਾਡੀ ਬੋਲੀ ਦੇਖ ਲਓ, ਚੰਡੀਗੜ੍ਹ ਦੇ ਵਿੱਚੋਂ ਵੀ ਬਿਲਕੁਲ ਹੀ ਸਫਾਇਆ ਕਰਤਾ ਸਾਡੀ ਮਾਂ ਬੋਲੀ ਦਾ। ਤੇ ਪੰਜਾਬ ਦੇ ਅੰਦਰ ਸਕੂਲਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਹਾਂ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਤੇ ਜੁਰਮਾਨੇ ਹੁੰਦੇ ਆ। ਜਦੋਂ ਕਿ ਮੁੱਖ ਮੰਤਰੀ ਮਾਨ ਸਾਹਿਬ ਬਣੇ ਆ
ਤੇ ਇਹੀ ਗੱਲ ਕਹਿੰਦੇ ਸੀ ਕਿ ਅਸੀਂ ਪੰਜਾਬੀ ਮਾਂ ਬੋਲੀ ਦੇ ਲਾਡਲੇ ਪੁੱਤ ਹਾਂ, ਸਾਨੂੰ ਬੋਲੀ ਦੇ ਸਿਰ ਤੇ ਇੰਨਾ ਮਾਣ ਸਨਮਾਨ ਪੂਰੀ ਦੁਨੀਆ 'ਚ ਮਿਲਿਆ ਤੇ ਅਸੀਂ ਜਿਹੜਾ ਵੀ ਸਕੂਲ ਕੋਈ ਇਸ ਤਰ੍ਹਾਂ ਦੀ ਹਰਕਤ ਕਰੂਗਾ ਉਹਦੇ ਖਿਲਾਫ ਕਾਰਵਾਈ ਹੋਊਗੀ। ਇਹ 'ਚ ਕੱਖ ਵੀ ਨਹੀਂ ਹੋਇਆ। ਡੈਮਾਂ ਦੇ ਪ੍ਰਬੰਧ ਜਿਹੜੇ ਉਹ ਸਾਡੇ ਕੇਂਦਰ ਨੇ ਖੋ ਕੇ ਆਪਣੇ ਕੋਲ ਕਰ ਲਏ ਆ। ਸਾਡੇ ਕੋਲ ਇਸ ਵੇਲੇ ਲੋਕ ਸਭਾ ਤੇ ਰਾਜ ਸਭਾ ਦੇ ਜਿੰਨੇ ਹੀ ਮੈਂਬਰ ਨੇ, ਮਾਨ ਸਾਹਿਬ ਬੈਠੇ ਆ, ਇਹਨਾਂ ਨੇ ਮੁੱਦੇ ਉਠਾਏ। ਇੱਕ ਦਾ ਕੋਈ ਹੋਰ ਹੋਣਾ ਜਿਹੜਾ ਕਿਸੇ ਨੇ ਮੁੱਦਾ ਉਠਾਇਆ ਹੋਣਾ, ਨਹੀਂ ਬਾਕੀ ਸਾਰੇ ਮੂੰਹ 'ਚ ਘੁੰਮੀਆਂ ਪਾ ਲੈਂਦੇ ਆ। ਆਪਾਂ ਦੇਖਦੇ ਆ ਵੀ ਕਿਵੇਂ ਦੱਖਣ ਭਾਰਤ ਦੇ ਵਿੱਚੋਂ ਜਿੰਨੇ MP ਆਉਂਦੇ ਨੇ, ਬੰਗਾਲ ਦੇ ਕੋਈ MP ਆਉਂਦੇ ਨੇ, ਉਹ ਆਪਣੇ ਸੂਬੇ ਦੀ ਗੱਲ, ਆਪਣੇ ਹੱਕਾਂ ਦੀ ਗੱਲ, ਆਪਣੇ ਲੋਕਾਂ ਦੀ ਗੱਲ, ਆਪਣੇ ਸੱਭਿਆਚਾਰ ਦੀ ਗੱਲ ਇੱਕ ਠੋਕ ਕੇ ਕਰਦੇ ਆ। ਹੁਣ ਨਿਊ ਐਜੂਕੇਸ਼ਨ ਪਾਲਿਸੀ ਆਈ ਆ, ਜਿਹੜੀ ਨਵੀਂ ਸਿੱਖਿਆ ਨੀਤੀ ਹੈ ਲੈ ਕੇ ਆਇਆ 2020 ਵਾਲੀ, ਉਹਦੇ ਵਿੱਚ ਦੂਜੀਆਂ ਸਾਰੀਆਂ ਬੋਲੀਆਂ ਨੂੰ ਕਿਵੇਂ ਖਤਮ ਕਰਨਾ, ਸੰਸਕ੍ਰਿਤ ਨੂੰ ਕਿਵੇਂ ਇਹ ਵਧਾ ਰਹੇ ਨੇ ਵੀ ਸਕੂਲਾਂ 'ਚ ਨੂੰ ਲਾਜ਼ਮੀ ਤੌਰ ਤੇ ਵਿਸ਼ੇ ਦੇ ਤੌਰ ਤੇ ਪੜ੍ਹਾਇਆ ਜਾਊਗਾ, ਦੂਜੀਆਂ ਬੋਲੀਆਂ ਪਿੱਛੇ ਕਰਤੀਆਂ। ਪੂਰੇ ਦੱਖਣ ਭਾਰਤ ਨੇ ਇਹਦਾ ਵਿਰੋਧ ਕੀਤਾ ਕਿ ਅਸੀਂ ਇਹ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਇਹ ਲਾਗੂ ਨਹੀਂ ਕਰਨ ਦੇਵਾਂਗੇ, ਇਹਦਾ ਵਿਰੋਧ ਕਰਾਂਗੇ। ਪਰ ਪੰਜਾਬ ਸਰਕਾਰ ਨੇ ਲਾਗੂ ਕਰਤੀ। ਜਿਹੜੇ ਸਾਡੇ ਅਸਲ ਮੁੱਦੇ ਨੇ ਉਹਨਾਂ ਮੁੱਦਿਆਂ ਤੇ ਨਾ ਅੱਜ ਕੱਲ ਰਾਜਨੀਤੀ ਹੋ ਰਹੀ ਆ। ਮਤਲਬ ਕਿ ਇਹੋ ਜਿਹੇ ਮੁੱਦੇ ਜਿਨ੍ਹਾਂ ਦਾ ਕੋਈ ਸਾਡੇ ਪੰਜਾਬ ਨੂੰ ਫਾਇਦਾ ਨਹੀਂ ਹੋਣਾ, ਨਾ ਸਾਡੇ ਕੋਈ ਆਉਣ ਵਾਲੀ ਨੌਜਵਾਨੀ ਨੂੰ ਫਾਇਦਾ ਹੋਣਾ, ਨਾ ਸਾਡੀ ਸੱਭਿਅਤਾ ਨੂੰ ਫਾਇਦਾ ਹੋਣਾ, ਉਹਨਾਂ ਮੁੱਦਿਆਂ ਦੇ ਉੱਤੇ ਹੀ ਲੋਕਾਂ ਨੂੰ ਲਜਾਇਆ ਪਿਆ। ਉਹੀ 70 ਸਾਲ ਤੋਂ ਉੱਚੀ ਕਹਾਣੀ ਖੜ ਗਈ ਆ ਕੇ ਗਲੀਆਂ ਨਾਲੀਆਂ ਸੜਕਾਂ ਟੋਭਿਆਂ ਦੀ ਘਮਾਈ ਫਿਰਦੇ ਆ। ਸੋ ਇਸ ਲਈ ਅਸੀਂ ਲਗਾਤਾਰ ਬਾਹਰ ਰਹਿ ਕੇ ਵੀ ਹਰ ਥਾਂ ਦੇ ਉੱਤੇ ਜਾ ਕੇ ਬੋਲੀ ਲਈ, ਪਾਣੀ ਲਈ, ਧਰਤੀ ਲਈ, ਕਿਸਾਨੀ ਲਈ, ਮਜ਼ਦੂਰਾਂ ਲਈ, ਸਾਡੇ ਜਿਹੜੇ ਦੁਕਾਨਦਾਰ ਭਰਾ ਉਹਨਾਂ ਲਈ ਵੀ ਲਗਾਤਾਰ ਲੜਦੇ ਆ ਰਹੇ ਆ। ਜਿੰਨੇ ਹੁਣ ਆਪਾਂ ਦੇਖ ਰਹੇ ਆ ਸ਼ਰੇਆਮ ਜੇਲ੍ਹਾਂ 'ਚ ਬੈਠੇ ਗੈਂਗਸਟਰ ਦੁਕਾਨਦਾਰਾਂ ਨੂੰ ਸ਼ਰੇਆਮ ਧਮਕੀ ਦਿੰਦੇ ਆ, ਰੁਪਈਆ ਦੇ ਦਿਓ ਨਹੀਂ ਤਿਆਰ ਰਹੋ। ਕਿੰਨੇ ਬੰਦਿਆਂ ਦੇ ਬਠਿੰਡੇ ਸ਼ਹਿਰ ਦੇ ਵਿੱਚ ਇੱਥੇ ਗੋਲੀਆਂ ਵੱਜੀਆਂ ਨੇ, ਉਹ ਮੁੰਡਾ ਕੁਲਚੇ ਵਾਲਾ ਮਾਰਿਆ। ਕਿੰਨੇ ਬੰਦਿਆਂ ਦੇ ਇੱਥੇ ਦੁਕਾਨਦਾਰਾਂ ਦੇ ਅੱਗਾਂ ਲਾਈਆਂ ਨੇ, ਗੈਂਗਸਟਰਾਂ ਨੇ ਅੰਦਰੋਂ ਬੈਠਿਆਂ ਨੇ। ਉਹ ਵੀ ਕਿੰਨਾ ਕਲਚਰ ਕਿੰਨਾ ਵੱਧ ਗਿਆ, ਅੰਦਰੋਂ ਬੈਠੇ ਸ਼ਰੇਆਮ ਧਮਕੀਆਂ ਦਿੰਦੇ ਨੇ, ਬੰਦਾ ਮਾਰ ਕੇ ਜ਼ਿੰਮੇਵਾਰੀ ਲੈਂਦੇ ਨੇ। ਸੋ ਇਹ ਜਿਹੜੇ ਮੁੱਦੇ ਨੇ, ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਚੋਣ ਲੜ ਰਹੇ ਹਾਂ। ਇਹਦੇ ਆਧਾਰ ਦੇ ਉੱਤੇ ਅਸੀਂ ਮਾਨ ਸਾਹਿਬ ਨੇ ਸਾਡਾ ਸਮਰਥਨ ਕੀਤਾ, ਸਾਡਾ ਸਾਥ ਦਿੱਤਾ, ਸਾਡੇ ਨਾਲ ਆਏ ਨੇ। ਅਸੀਂ ਹਮੇਸ਼ਾ ਮਾਨ ਸਾਹਿਬ ਦੇ ਨਾਲ ਸੰਗਰੂਰ ਤੋਂ ਪਹਿਲਾਂ ਵੀ ਚੋਣ ਨੂੰ ਖੜੇ ਸੀਗੇ। ਜਿਮਨੀ ਚੋਣ ਹੋਈ ਤਾਂ ਵੀ ਉਸ ਸਮੇਂ ਵੀ ਮਾਨ ਸਾਹਿਬ ਦੇ ਨਾਲ ਸੀ। ਮਹੀਨਾ ਸਵਾ ਮਹੀਨਾ ਡੇਢ ਮਹੀਨਾ ਉੱਤੇ ਪ੍ਰਚਾਰ ਕੀਤਾ। ਅੱਜ ਵੀ ਜਿੱਥੇ ਮਾਨ ਸਾਹਿਬ ਨੂੰ ਸੰਗਰੂਰ ਦੇ ਵਿੱਚ ਸਾਡੀ ਲੋੜ ਹੋਊਗੀ ਅਸੀਂ ਵੀ ਜਾਵਾਂਗੇ। ਤੇ ਮਾਨ ਸਾਹਿਬ ਤੇ ਸਮੁੱਚੀ ਉਹਨਾਂ ਦੀ ਜਿਹੜੀ ਪਾਰਟੀ ਹੈ, ਉਹਨਾਂ ਦਾ ਜਥੇਬੰਦਕ ਢਾਂਚਾ, ਉਹਨਾਂ ਦੇ ਜਿੰਨੇ ਮੈਂਬਰ ਨੇ, ਉਹ ਸਾਰੇ ਹਰ ਪੱਖ ਤੋਂ ਸਾਡੇ ਨਾਲ ਖੜੇ।